ਪਾਰਲੀਮੈਂਟ ਦੇ ਵਿੱਚ ਜਦੋਂ ਨਰਿੰਦਰ ਤੋਮਰ ਐਗਰੀਕਲਚਰ ਮਿਨਿਸਟਰ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਕੀ ਤੁਸੀਂ ਕੰਪਨਸੇਸ਼ਨ ਦਾ ਕਰੋਗੇ ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਤੋਮਰ ਨੇ ਕਿਹਾ ਗਵਰਨਮੈਂਟ ਹੈਜ਼ no information about farmers' death during the protest and therefore question of financial assistance doesn't arise। ਕਿ ਜਿਵੇਂ ਇਹ ਹਿੰਦੂ ਤਵੀਆਂ ਦੇ ਜਿਨ੍ਹਾਂ ਨੇ ਆਰਟੀਕਲ 370 ਜਿਹੜਾ ਐਬਰੋਗੇਟ ਕੀਤਾ ਜਿਹੜਾ CAA ਔਰ ਦੂਸਰੇ ਲਿਆਂਦੇ ਔਰ ਉਹਨਾਂ ਸਾਰੀਆਂ ਨੂੰ ਜਿਹੜੀਆਂ ਐਜੀਟੇਸ਼ਨ ਸੀ ਇਹਨਾਂ ਨੇ ਟੇਮ ਕਰ ਦਿੱਤਾ ਹੈ ਔਰ ਕਿਵੇਂ ਇਸ ਕਿਸਾਨ ਮੋਰਚੇ ਨੇ ਦਾ ਪ੍ਰੋਟੈਕਟਡ ਫਾਰਮਰਸ ਪ੍ਰੋਟੈਸਟ ਹੈਜ਼ ਬ੍ਰੋਕਨ ਦਾ ਪੈਟਰਨ। ਇਹ ਐਕਚੁਅਲੀ ਇੱਕ ਡਾਕਟਰ ਰਾਮਨੋਰ ਲੋਹੀਆ ਬਹੁਤ ਵੱਡੇ ਸੋਸ਼ਲਿਸਟ ਲੀਡਰ ਹੋਏ ਨੇ, ਲਾਲੂ ਪ੍ਰਸਾਦ ਯਾਦਵ, ਮੁਲਾਇਮ ਯਾਦਵ, ਇਹ ਸਾਰੇ ਉਹਨਾਂ ਦੇ ਚੇਲੇ ਸੀ, ਸਤਪਾਲ ਮਲਕ ਵੀ। ਤੇ ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਜੇ ਸਟਰੀਟ ਦੇ ਉੱਤੇ ਪ੍ਰੋਟੈਸਟ ਨਾ ਹੋਣਗੇ ਤੇ ਪਾਰਲੀਮੈਂਟ ਅਵਾਰਾ ਹੋ ਜਾਏਗੀ। ਦਾ ਸਰੈਂਡਰ ਐਂਡ ਅਪੋਲੋਜੀ ਫਰੋਮ ਸਟਰੋਂਗਮੈਨ ਮੋਦੀ ਹੈਜ਼ ਡੈਲਟ ਏ ਸਵੀਅਰ ਬਲੋ ਟੂ ਪੋਪੂਲਰ ਫੇਥ ਇਨ ਹਿਜ਼ ਲੀਡਰਸ਼ਿਪ। ਹੁਣ ਹੋ ਗਿਆ ਬਥੇਰਾ, ਅਸੀਂ ਜਿੱਤ ਲਈ ਹੈ ਲੜਾਈ। ਹੁਣ ਸਿੱਖ ਆਪਣੀ ਆਈਡੈਂਟੀਟੀ ਨੂੰ, ਆਪਣੀ ਫਰੀडम ਨੂੰ, ਆਪਣੀ ਕੌਮੀ ਆਜ਼ਾਦੀ ਨੂੰ ਜਿਹੜਾ ਖਾਲਿਸਤਾਨ ਦੀ ਕਾਇਮੀ ਦੇ ਲਈ ਫੋਕਸ ਕਰਨ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ 3 ਖੇਤੀ ਕਾਨੂੰਨਾਂ ਨੂੰ ਭਾਰਤੀ ਲੋਕ ਸਭਾ ਅਤੇ ਰਾਜ ਸਭਾ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਰਾਸ਼ਟਰਪਤੀ ਨੇ ਵੀ ਇਸ ਤੇ ਦਸਤਖਤ ਜਿਹੜੇ ਕਰ ਦਿੱਤੇ ਨੇ। ਸੋ ਕਿਸਾਨਾਂ ਦੀਆਂ ਬਾਕੀ ਮੰਗਾਂ ਭਾਵੇਂ ਅਜੇ ਤੱਕ ਹਵਾ ਵਿੱਚ ਹੀ ਲਟਕ ਰਹੀਆਂ ਹਨ, ਪਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰਿਪੀਲ ਕਰਨ ਦੇ ਫੈਸਲੇ ਨੇ ਮੋਦੀ ਦੇ ਸਟਰੋਂਗਮੈਨ ਹੋਣ ਦੇ ਰੈਪੂਟੇਸ਼ਨ ਨੂੰ ਭਾਰੀ ਸੱਟ ਮਾਰੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਅਨਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਹੜੀ ਮੋਹਰ ਲੱਗਣ ਦੀ ਅਹਿਮੀਅਤ ਹੈ ਉਹ ਸਾਡਾ ਸਧਾਰਨ ਜਿਹੜਾ ਸ਼ਹਿਰੀ ਹੈ ਉਹ ਵੀ ਚੰਗੀ ਤਰ੍ਹਾਂ ਸਮਝਦਾ ਹੈ। ਉਹ ਜਦੋਂ ਕੋਈ ਵੀ ਕੰਮ ਕਰਾਉਣ ਲਈ ਜਾਂਦਾ ਹੈ ਤਾਂ ਉਹਨੂੰ ਪਤਾ ਹੈ ਕਿ ਵੀ ਦਸਤਖਤ ਵੀ ਭਾਵੇਂ ਕੋਈ ਕਰ ਦੇ, ਜਦੋਂ ਤੱਕ ਉੱਤੋਂ ਮੋਹਰ ਨਾ ਲੱਗੇ ਇਹਦਾ ਮਤਲਬ ਵੀ ਅਸਲੀ ਕਾਗਜ਼ ਨਹੀਂ ਹੈ। ਔਰ ਕਰਪਸ਼ਨ ਦਾ ਲੈਵਲ ਇਹ ਹੁੰਦਾ ਹੈ ਕਿ ਜੇ ਕੋਈ ਇਮਾਨਦਾਰ ਕਦੇ ਆ ਵੀ ਜਾਏ ਤੇ ਬਿਨਾਂ ਪੈਸੇ ਲਿਆ ਉਹ ਦਸਤਖਤ ਕਰਕੇ ਮੋਹਰ ਲਾ ਦੇ ਮੈਜਿਸਟ੍ਰੇਟ ਦੀ ਜਾਂ ਜੋ ਵੀ ਤਹਿਸੀਲਦਾਰ ਦੀ, ਤੇ ਉਹਨੂੰ ਯਕੀਨ ਨਹੀਂ ਹੁੰਦਾ ਵੀ ਇਹ ਮੋਹਰ ਅਸਲੀ ਹੈ। ਉਹ ਜਾ ਕੇ ਫਿਰ ਦਿਖਾਏਗਾ ਚਾਰਾਂ ਨੂੰ, ਦੇਖੋ ਵੀ ਇਹ ਅਸਲੀ ਨਹੀਂ ਲੱਗਦੀ। ਕਿ ਵੀ ਜਦੋਂ ਮੋਹਰ ਲੱਗ ਜਾਂਦੀ ਉਦੋਂ ਹੁੰਦਾ ਕਿ ਵੀ ਹੁਣ ਜਿਹੜਾ ਇਹ ਅਸਲੀ ਕੰਮ ਹੋਇਆ ਕਿ ਉਹਦੇ 'ਤੇ ਮੋਹਰ ਲੱਗੇ, ਉਹ ਵੀ ਪੈਸੇ ਦੇ ਕੇ। ਹੁਣ ਬੇਸ਼ੱਕ ਮੋਦੀ ਨੇ 19 ਨਵੰਬਰ ਨੂੰ ਐਲਾਨ ਕਰ ਦਿੱਤਾ ਸੀ ਕਿ ਜੀ ਅਸੀਂ ਇਹ ਰਿਪੀਲ ਕਰਾਂਗੇ और ਉੱਥੋਂ ही वो अपनी मैसेज कह रहा ਸੀ कि आप किसान घरों में जाओ और अपने परिवारों के साथ और अपने खेतों में जाओ, लेकिन कोई नहीं हिलना। तो की सी उन्होंने जो किसानों ने पूछा, कहता है ये जुमलेबाज इन्हें पता नहीं इन्हों के जुमले इन्हें कई मारे ने, भी एक जुमला ही ना होए कि भी असी तो नहीं जानते ਜਦੋਂ तक पहला पार्लीमेंट ਦੇ ਵਿੱਚ ਇਹ ਹੁੰਦਾ। ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਸੀ। ਜੇ ਤੁਸੀਂ ਕਿਸੇ ਇੰਸਟੀਟਿਊਸ਼ਨ ਦੇ ਉੱਤੇ ਡਿਸਟਰਸਟ ਦੇਖਣਾ ਹੋਏ ਤੇ ਇਸ ਤੋਂ ਵੱਡਾ ਡਿਸਟਰਸਟ ਕੋਈ ਨਹੀਂ ਹੋ ਸਕਦਾ, ਕਿਉਂਕਿ ਕਿਸਾਨੀ ਇੱਕ ਛੋਟਾ ਤਬਕਾ ਨਹੀਂ ਹੈ। 50 ਤੋਂ 55% ਲੋਕ ਭਾਰਤ ਦੇ ਵਿੱਚ ਕਿਸਾਨੀ ਦੇ ਉੱਤੇ ਡਿਪੈਂਡੈਂਟ ਨੇ ਫੁੱਲੀ। ਉਹਨਾਂ 'ਚੋਂ ਅੱਗੋਂ 20% ਐਸੇ ਨੇ ਨਾਲ ਉਹਦੇ ਹੋਰ ਜਿਹੜੇ ਪਾਰਸ਼ਲੀ ਨੇ, ਜਿਹੜੇ ਕੋਈ ਹੋਰ ਕੰਮ ਵੀ ਕਰਦੇ ਨੇ, ਪਰ ਜੇ ਉਹਨਾਂ ਦੀ ਮਾੜੀ ਮੋਟੀ ਖੇਤੀਬਾੜੀ ਨਾ ਹੋਏ ਤਾਂ ਉਹ ਸਰਵਾਈਵ ਨਹੀਂ ਕਰ ਸਕਦੇ। ਹੁਣ ਇਸ ਸਭ ਤੋਂ ਬਾਅਦ ਜਦੋਂ ਤੱਕ ਫਿਰ ਪਾਰਲੀਮੈਂਟ ਦਾ ਉਹਨਾਂ ਦਾ ਅਸੀਂ ਨਹੀਂ ਜਾਂਦੇ ਕਿਤੇ, ਪਹਿਲਾਂ ਇਹ ਜਿਹੜਾ ਉਹ ਪਾਰਲੀਮੈਂਟ 'ਚ ਹੋਏ। ਪਾਰਲੀਮੈਂਟ 'ਚ ਹੁਣ ਕਿਸਾਨ ਇਹ ਸਮਝਦੇ ਸੀ ਕਿ ਭਾਈ ਇਹ ਜਿਹੜਾ ਇਹਨਾਂ ਨੇ ਜ਼ਬਰ ਕੀਤਾ, 1 ਸਾਲ 700 ਤੋਂ ਜ਼ਿਆਦਾ ਸਾਡੇ ਵੀਰ ਭੈਣਾਂ ਮਾਰੇ ਗਏ। ਔਰ ਜਿਹੜਾ ਇਕੱਲੇ ਮੇਰੇ ਖਿਆਲ ਹਰਿਆਣੇ ਦੇ ਵਿੱਚ ਹੀ ਮੈਂ ਨੰਬਰ ਕਿੰਨਾ ਦੇ ਰਿਹਾ ਸੀ ਕਿ 28,000 ਕੇ ਕਿੰਨੇ ਕੇਸ, ਕ੍ਰਿਮੀਨਲ ਕੇਸ ਹਰਿਆਣੇ 'ਚ ਰਜਿਸਟਰ ਹੋਏ ਨੇ, ਯੂਪੀ 'ਚ ਨੇ, ਪੰਜਾਬ 'ਚ ਤਾਂ ਉਹਨੇ ਚੰਨੀ ਨੇ ਕਿਹਾ, ਪਰ ਉਹ ਵੀ ਪਤਾ ਨਹੀਂ ਐਲਾਨ ਹੀ ਕਰਨ ਦੇ ਉੱਤੇ ਹੁੰਦਾ ਵੀ ਮੈਂ ਵਾਪਸ ਲੈ ਲਾਂ ਵੀ ਇਹ ਕੇਸ ਨੇ। ਫਿਰ ਮੰਗ ਕੇ ਵੀ ਕੰਪਨਸੇਸ਼ਨ, ਲੇਕਿਨ ਉਸ ਸਾਰਿਆਂ ਦੇ ਲਈ ਹਰ ਇੱਕ ਦੀ ਅੱਖ ਲੱਗੀ ਹੋਈ ਸੀ ਉਹਦੇ 'ਤੇ ਕਿ ਵੀ ਕਿਉਂਕਿ ਉਹਨਾਂ ਨੂੰ ਸੀ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਏਗੀ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਉੱਤੇ, ਪਹਿਲਾਂ ਆਏਗਾ ਵੀ ਤੁਸੀਂ ਲਿਆਂਦੇ ਕਿਵੇਂ ਸੀ। ਔਰ ਇਹਦੇ 'ਚ ਵੀ ਜਿਵੇਂ ਅਸੀਂ ਆਲਰੇਡੀ ਇਸ 'ਤੇ ਗੱਲ ਕਰ ਚੁੱਕੇ ਹਾਂ ਕਿ ਇੱਕ ਮੋਦੀ ਦਾ ਫੈਸਲਾ ਲਿਆਉਣ ਦਾ ਸੀ ਬਿਨਾਂ ਡਿਬੇਟ ਤੋਂ ਪਾਸ ਕਰ ਦਿੱਤੇ ਗਏ ਸੀ, ਬਿਨਾਂ ਡਿਬੇਟ ਤੋਂ ਹੀ ਰਿਜੈਕਟ ਕਰ ਦਿੱਤੇ ਗਏ। ਔਰ ਈਵਨ ਜਿਹੜਾ ਜੇ ਤੁਸੀਂ ਉਹਦੀ ਇਬਾਰਤ ਦੇਖੋ, ਹਾਲਾਂ ਅੱਜ BBC ਨੇ ਇਸ ਦੇ ਉੱਤੇ ਕਾਫੀ ਡੀਟੇਲ ਸਟੋਰੀ ਕੀਤੀ ਹੈ, ਪਰ ਵਕਤ ਕਰਕੇ ਮੈਂ ਉਹਨੂੰ ਸਾਂਝੀ ਨਹੀਂ ਕਰ ਸਕਾਂਗਾ
ਕਿ ਵੀ ਖੇਤੀ ਕਾਨੂੰਨ ਰੱਦ ਕਰਨ ਵਾਲੇ ਕਾਗਜ਼ ਤੇ ਮੋਦੀ ਨੇ ਕੀ ਲਿਖਵਾਈ ਇਬਾਰਤ, ਜਿਹੜੀ ਉਹਨਾਂ ਦੀ ਇਬਾਰਤ ਹੈ ਉਹਦੇ 'ਚ ਕੋਈ ਇਹ ਨਹੀਂ ਹੈ, ਉਹਦੇ 'ਚ ਇਹੀ ਹੈ ਕਿ ਜੀ ਇਹ ਬਿਲਕੁਲ ਇਹ 3 ਕਾਨੂੰਨ ਕਿਸਾਨਾਂ ਦੇ ਫਾਇਦੇ 'ਚ, ਇਕੋਨਮੀ ਨੂੰ ਹੋਰ ਬੈਟਰ ਕਰਨਾ, ਐਮਪਾਵਰਮੈਂਟ ਆਫ ਦਾ ਫਾਰਮਰਸ, ਇਹ ਵੋ, ਤੇ ਜੋ ਉਹਨੇ 19 ਨਵੰਬਰ ਨੂੰ ਕਿਹਾ ਸੀ ਪਰ ਕੁਝ ਕਿਸਾਨਾਂ ਨੂੰ ਜਿਹੜਾ ਇਹ ਅਸੀਂ ਨਹੀਂ ਸਮਝਾ ਸਕੇ। ਔਰ ਇਸ ਦੇ ਲਈ ਔਰ ਇਹ ਜਿਨ੍ਹਾਂ ਹਲਕਿਆਂ ਵੱਲੋਂ ਜਿਨ੍ਹਾਂ ਦੇ ਵਿੱਚ ਈਵਨ ਐਗਰੀਕਲਚਰ ਐਕਸਪਰਟ ਨੇ ਇਹ ਕਹਿਣਾ ਕਿ ਵੀ ਇਹ ਇਸ ਤੋਂ ਵੀ ਵਸਟ ਕਿਸਮ ਦੇ ਬਰੂਟ ਮੈਜੋਰਿਟੀ ਆ ਉਹਨਾਂ ਦੇ ਕੋਲ। ਸੋ ਉਸ ਸਾਰੀ ਇਬਾਰਤ 'ਚ ਵੀ ਨਾ ਤਾਂ ਇੱਕ ਵੀ ਲਾਈਨ ਜਿਹੜੇ 700 ਤੋਂ ਜ਼ਿਆਦਾ ਕਿਸਾਨ ਮਾਰੇ ਗਏ ਉਹਨਾਂ ਦੇ ਲਈ ਹਮਦਰਦੀ ਦੀ, ਨਾ ਇਸ ਸਾਰੇ 'ਚੋਂ ਕਿ ਭਾਈ ਅੱਗੋਂ ਲਈ ਜਿਹੜਾ ਅਸੀਂ ਇਸ ਕਿਸਮ ਦਾ ਨਹੀਂ, ਅਸੀਂ ਹਾਂ ਉਹਨਾਂ ਨੇ ਕਿਹਾ ਜੀ ਠੀਕ ਹੈ ਇੱਕ ਕਮੇਟੀ ਐਕਸਪਰਟਸ ਦੀ ਬਣਾ ਦਿੰਦੇ, ਸੰਯੁਕਤ ਕਿਸਾਨ ਮੋਰਚੇ ਨੂੰ ਕਿਹਾ ਵੀ ਤੁਸੀਂ ਆਪਣੇ 5 ਨੁਮਾਇੰਦੇ ਦੇ ਦਿਓ, ਪਰ ਉਹਦੇ 'ਚ ਇੰਨੇ ਕੁ ਐਕਸਪਰਟ ਇਹਨਾਂ ਨੇ ਵਾੜ ਦੇਣੇ ਨੇ ਕਿ ਜੇ 5 ਦੇ 5 ਇੱਕ ਪਾਸੇ ਵੀ ਹੋਣ, ਅਲਟੀਮੇਟਲੀ ਕਮੇਟੀਆਂ 'ਚ ਫੈਸਲੇ ਤਾਂ ਮੈਜੋਰਟੀ ਮਾਈਨੋਰਟੀ ਨਾਲ ਹੁੰਦੇ ਨੇ। ਅੱਛਾ। ਔਰ ਇਹ ਉਹਨਾਂ ਨੇ ਫਿਊਚਰ ਲਈ ਰੱਖ ਲਿਆ ਕਿ ਭਾਈ ਇੱਕ ਕਦਮ ਭਾਵੇਂ ਪਿੱਛੇ ਜਾਣਾ ਪਿਆ ਬਟ ਵਿਲ ਫਾਈਟ ਅਨਦਰ ਡੇ, ਕਿਉਂਕਿ ਜਿਹੜਾ ਰਿਪੀਲ ਡਾਕੂਮੈਂਟ ਹੈ ਉਹਦੀ ਜੇ ਤੁਸੀਂ ਇਬਾਰਤ ਦੇਖੋਗੇ ਤੇ ਤੁਹਾਨੂੰ ਬੇਈਮਾਨੀ ਨਜ਼ਰ ਆਉਂਦੀ ਹੈ ਕਿ ਜੇ ਤੁਹਾਡੇ 'ਚ ਰਿਪੈਂਟੈਂਸ ਹੀ ਨਹੀਂ ਹੈ, ਤੁਹਾਨੂੰ ਲੱਗਦਾ ਹੈ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਕੋਈ ਵੀ ਕੁਝ ਵੀ ਗਲਤ ਨਹੀਂ ਹੈ, ਸਿਰਫ ਇਹ ਹੈ ਵੀ ਇੱਕ ਤਬਕਾ ਉਹਨੂੰ ਅਸੀਂ ਸਮਝਾ ਨਹੀਂ ਸਕੇ, ਇਹਦਾ ਮਤਲਬ ਇਹ ਹੈ ਕਿ ਇਹ ਵਾਪਸ ਆਉਣਗੇ, ਵਾਪਸ ਲਿਆਂਦੇ ਜਾਣਗੇ। ਔਰ ਤੁਸੀਂ ਕੈਲਸਨੈਸ ਦੇਖੋ, ਹੁਣ ਜਿਹੜੀ ਮੰਗ ਕਿਸਾਨਾਂ ਦੀ ਹੈ ਕਿ ਜਿਹੜਾ ਉਹ ਕੰਪਨਸੇਸ਼ਨ ਦਿੱਤਾ ਜਾਏ ਜਿਹੜੇ 700 ਤੋਂ ਜ਼ਿਆਦਾ ਮਰੇ ਨੇ। ਹੁਣ ਪਾਰਲੀਮੈਂਟ ਦੇ ਵਿੱਚ ਜਦੋਂ ਨਰਿੰਦਰ ਤੋਮਰ ਐਗਰੀਕਲਚਰ ਮਿਨਿਸਟਰ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਕੀ ਤੁਸੀਂ ਕੰਪਨਸੇਸ਼ਨ ਦਾ ਕਰੋਗੇ, ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਤੋਮਰ ਨੇ ਕਿਹਾ ਗਵਰਨਮੈਂਟ ਹੈਜ਼ ਨੋ ਇਨਫੋਰਮੇਸ਼ਨ ਅਬਾਊਟ ਫਾਰਮਰਸ ਡੈਥ ਡਿਊਰਿੰਗ ਦਾ ਪ੍ਰੋਟੈਸਟ ਐਂਡ ਦੇਅਰਫੋਰ ਕੁਐਸਚਨ ਆਫ ਫਾਈਨੈਂਸ਼ੀਅਲ ਅਸਿਸਟੈਂਸ ਡਜ਼ਨਟ ਅਰਾਈਜ਼। ਉਹਨੂੰ ਕਿਹਾ ਮਰਿਆ ਹੀ ਕੋਈ ਨਹੀਂ। ਉਹ ਜਿਵੇਂ ਹਜ਼ਾਰਾਂ ਆਕਸੀਜਨ ਦੀ ਨਾ ਹੋਣ ਕਰਕੇ ਮਰ ਗਏ ਤੇ ਉਹਨਾਂ ਦਾ ਹੈਲਥ ਮਿਨਿਸਟਰ ਖਲੋ ਕੇ ਕਹਿੰਦਾ ਜੀ ਸਾਡੇ ਕੋਲ ਕੋਈ ਡਾਟਾ ਹੀ ਨਹੀਂ, ਕੋਈ ਨਹੀਂ ਮਰਿਆ ਆਕਸੀਜਨ ਤੋਂ, ਆਕਸੀਜਨ ਦੀ ਕਮੀ ਨਾਲ ਥੋੜੀ ਮਰੇ। ਹੁਣ ਮਤਲਬ ਹਾਲਾਂ ਫੈਕਟ ਇਹ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਮਰੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਕਿਤੇ ਕਿਤੇ 1,50,000 ਕੰਪਨਸੇਸ਼ਨ ਵੀ ਦਿੱਤਾ ਹੈ। ਹਰਿਆਣੇ ਦੇ ਵਿੱਚ ਜਿਹੜੇ ਨੇ ਉਹਨਾਂ ਦਾ ਵੀ ਡਾਟਾ ਸਾਹਮਣੇ ਹੈ ਕਿ ਭਾਈ ਕੌਣ ਨੇ। ਯੂਪੀ ਦੇ ਵਿੱਚ ਜਿਹੜੇ ਮਰੇ ਉਹਨਾਂ ਦਾ ਵੀ ਡਾਟਾ ਹੈ। ਤੁਸੀਂ ਝੂਠ ਹੀ ਬੋਲਣਾ, ਤੁਸੀਂ ਕਹੋ ਜੀ ਨਹੀਂ 700 ਨਹੀਂ, ਸਾਡੇ ਕੋਲ ਤਾਂ 400 ਪੰਜਾਬ ਦੇ, 150 ਹਰਿਆਣੇ ਦਾ, 50 ਯੂਪੀ ਦੇ, ਇਹਨਾਂ ਦਾ ਡਾਟਾ ਹੈ। ਲੇਕਿਨ ਹੁਣ ਤੁਸੀਂ ਸਫੇਦ ਝੂਠ ਤੁਸੀਂ ਮੁੱਕਰ ਹੀ ਜਾਂਦੇ ਹੋ ਕਿ ਵੀ ਤੁਹਾਡੇ ਕੋਲ ਕੁਝ ਹੈ ਹੀ ਨਹੀਂ। ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਬੇਈਮਾਨੀ ਦਾ ਲੈਵਲ ਕੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇੱਕ ਪਾਰਟ ਜ਼ਰੂਰ ਇਸ ਸਾਰੇ 'ਚੋਂ, ਕਿਉਂਕਿ ਅਸੀਂ ਲਗਾਤਾਰਤਾ ਦੇ ਨਾਲ ਇਸ ਮੂਵਮੈਂਟ ਨਾਲ ਰਿਲੇਟਡ ਐਨਾਲਿਸਿਸ ਕਰ ਰਹੇ ਹਾਂ, ਕਿਉਂਕਿ ਜਿੰਨੀ ਹਿੰਮਤ ਦੇ ਨਾਲ ਇਹ ਕਿਸਾਨ ਐਜੀਟੇਸ਼ਨ ਲੜੀ ਗਈ, ਜਿੰਨੀ ਇਨਵੈਸਟਮੈਂਟ ਹੈ, ਹੁਣ ਨੂੰ ਤਾਂ ਹੋ ਸਕਦਾ ਜੀ ਅਸੀਂ ਆਲਰੇਡੀ ਕਰ ਹੀ ਲਈ ਹੈ ਗੱਲ, ਜਿੱਤ ਗਏ, ਨਹੀਂ ਅਸੀਂ ਇਸ ਦੀਆਂ ਜਦੋਂ ਪ੍ਰਾਪਤੀਆਂ, ਔਰ ਅੱਜ ਵੀ ਮੈਂ ਇੱਕ ਪ੍ਰੋਗਰਾਮ 'ਚ ਕਹਿ ਰਿਹਾ ਸੀ, ਮੈਂ ਕਿਹਾ ਇਹ ਇੰਨੀ ਵੱਡੀ ਇੱਕ ਪਾਸਿਓਂ ਪ੍ਰਾਪਤੀ, ਇਹਦੇ ਬਾਵਜੂਦ ਕਿ ਇਹ ਨਾਸ਼ੁਕਰੇ, ਬੇਈਮਾਨ, ਕਪਟੀ, ਕਨਵੋਲੂਟਡ ਮਾਈਂਡਡ ਐਨਮੀ ਹੈ, ਇਹਨਾਂ ਨੇ ਇਵੇਂ ਹੀ ਕਰਨਾ ਹੈ। ਲੇਕਿਨ ਇਸ ਦੇ ਉੱਤੇ ਰਿਸਰਚਿਸ ਹੋਣਗੀਆਂ, ਕਿਸਾਨ ਮੂਵਮੈਂਟ ਦੀ ਸਕਸੈਸ ਤੇ PhDs ਕੀਤੀਆਂ ਜਾਣਗੀਆਂ, ਕਿਤਾਬਾਂ ਲਿਖੀਆਂ ਜਾਣਗੀਆਂ, ਵਰਲਡ ਹਿਸਟਰੀ ਦੇ ਵਿੱਚ ਕੋਟ ਕੀਤਾ ਜਾਏਗਾ ਕਿ ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸਧਾਰਨ ਲੋਕਾਂ ਨੇ ਕੀਤੀ ਜਿਨ੍ਹਾਂ ਦੇ ਕੋਲ, ਔਰ ਕਿੰਨਾ ਮੁਸ਼ਕਲਾਂ ਦਾ ਉਹਨਾਂ ਨੇ ਸਾਹਮਣਾ ਕੀਤਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇੰਡੀਪੈਂਡੈਂਟ ਸਾਰੇ ਨੂੰ ਦੇਖਦੇ ਨੇ, ਬੇਸ਼ੱਕ ਮੋਦੀ ਕਿਆਂ ਦਾ ਕੀ ਬਿਹੇਵੀਅਰ ਹੋਏਗਾ, ਕਿਵੇਂ ਹੈ, ਉਹ ਸਾਹਮਣੇ ਹੈ। ਜਿਵੇਂ ਇੱਕ ਆਰਟੀਕਲ ਆਸ਼ਿਕ ਅਲਿਤ ਦਾ ਬਹੁਤ ਸਾਰਿਆਂ ਥਾਵਾਂ 'ਤੇ ਮੈਂ ਦੇਖਿਆ, ਔਰ ਉਹਦਾ ਹੈਡਲਾਈਨ ਹੀ ਉਹਨਾਂ ਨੇ ਦਿੱਤਾ ਹੈ, ਦਾ ਇੰਡੀਅਨ ਫਾਰਮਰਸ ਮੂਵਮੈਂਟ ਹੈਜ਼ ਸ਼ੈਟਰਡ ਨਰਿੰਦਰ ਮੋਦੀਜ਼ ਸਟਰੋਂਗਮੈਨ ਇਮੇਜ। ਜਿਹੜਾ 7 ਸਾਲ ਅਸੀਂ ਤਾਂ ਸਾਦਾ ਪੰਜਾਬੀ 'ਚ ਕਹਿੰਦੇ ਕਿ ਉਹਦੇ ਧੌਣ 'ਚ ਜਿਹੜਾ ਸਰੀਆ ਫਸਿਆ ਹੋਇਆ ਸੀ ਉਹ ਸਿੱਖ ਕਿਰਸਾਣੀ ਨੇ ਕੱਢ ਦਿੱਤਾ ਹੈ। ਪਰ ਇਸ ਦੇ ਵਿੱਚ ਬੜੀ ਡੀਟੇਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਇਹ ਹਿੰਦੂ ਤਵੀਆਂ ਦੇ ਜਿਨ੍ਹਾਂ ਨੇ ਆਰਟੀਕਲ 370 ਜਿਹੜਾ ਐਬਰੋਗੇਟ ਕੀਤਾ, ਜਿਹੜਾ CAA ਔਰ ਦੂਸਰੇ ਲਿਆਂਦੇ, ਔਰ ਉਹਨਾਂ ਸਾਰੀਆਂ ਨੂੰ ਜਿਹੜੀਆਂ ਐਜੀਟੇਸ਼ਨ ਸੀ ਇਹਨਾਂ ਨੇ ਟੇਮ ਕਰ ਦਿੱਤਾ ਹੈ। ਔਰ ਕਿਵੇਂ ਇਸ ਕਿਸਾਨ ਮੋਰਚੇ ਨੇ ਦਾ ਪ੍ਰੋਟੈਕਟਡ ਫਾਰਮਰਸ ਪ੍ਰੋਟੈਸਟ ਹੈਜ਼ ਬ੍ਰੋਕਨ ਦਾ ਪੈਟਰਨ, ਇਹਨੇ ਉਹ ਸਾਰਾ ਪੈਟਰਨ ਬਦਲਿਆ। ਇਟ ਟੇਮਡ ਦਾ ਇੰਸਟੀਟਿਊਸ਼ਨਲ ਵਾਇਲੈਂਸ ਆਫ ਦਾ ਇੰਡੀਅਨ ਸਟੇਟ
and the Hindutva far right by forging a broad unity of social forces that were otherwise staunch adversaries in a society ਜਿੱਥੇ ਕਾਸਟ ਹਾਇਰਾਰਕੀ, ਸੋਸ਼ਲ ਪੋਲਰਾਈਜੇਸ਼ਨ, ਦਲਿਤ ਲੇਬਰਸ, ਆੜਤੀਏ, ਦੂਜੇ ਕਿਵੇਂ ਉਹਨਾਂ ਨੇ ਇੱਕ ਪਲੇਟਫਾਰਮ ਦੇ ਉੱਤੇ ਲਿਆ ਕੇ ਇਸ ਲੜਾਈ ਨੂੰ ਲੜਿਆ ਔਰ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਕਿਵੇਂ ਉਹਨਾਂ ਨੇ ਇਹ ਜਿਹੜੀ ਹਿੰਦੂਤਵੀ ਫੋਰਸਿਸ ਦੇ ਨਾਲ ਐਗਜ਼ਿਸਟੈਂਸ਼ੀਅਲ ਬੈਟਲ ਸੀ। ਹਿੰਦੂਤਵਾ ਫੋਰਸਿਸ ਕਲੇਮਡ their political opponents and Sikh secessionists ਖਾਲਿਸਤਾਨੀਜ਼ had misled the farming community ਵੀ ਪਹਿਲਾਂ ਉਹਨਾਂ ਨੇ ਇਹੀ ਕਿਹਾ ਜੀ ਖਾਲਿਸਤਾਨੀਆਂ ਨੇ। however the protesters were thoroughly conscious of their material interests. They rejected the exclusionary political narrative of BJP and its allies based on religion, caste and ethnicity. The protest placed the Kisan identity and class solidarity at the center of the struggle, weakening the attempts to define the protesting farmers as Sikhs and Jats ਕਿ ਵੀ ਉਸ ਸਾਰਿਆਂ ਨੂੰ ਇਹ ਬੜਾ ਲੰਬਾ ਚੌੜਾ ਆਰਟੀਕਲ ਹੈ ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਵੀ ਜਿਹੜੀ ਸਿੱਖ ਸਪਿਰਿਟ ਹੈ ਕਿ ਵੀ ਕਿਵੇਂ ਉਹਨਾਂ ਨੇ ਜਿਹੜੀਆਂ ਨੇ ਵਟ ਪਾਰਲੀਮੈਂਟ ਕੈਨ ਡੂ ਦ ਸਟਰੀਟਸ ਕੈਨ ਅਨਡੂ। ਇਹ ਐਕਚੁਅਲੀ ਇੱਕ ਡਾਕਟਰ ਰਾਮ ਮਨੋਹਰ ਲੋਹੀਆ ਬਹੁਤ ਵੱਡੇ ਸੋਸ਼ਲਿਸਟ ਲੀਡਰ ਹੋਏ ਨੇ, ਲਾਲੂ ਪ੍ਰਸਾਦ ਯਾਦਵ, ਮੁਲਾਇਮ ਯਾਦਵ, ਇਹ ਸਾਰੇ ਉਹਨਾਂ ਦੇ ਚੇਲੇ ਸੀ, ਸਤਪਾਲ ਮਲਕ ਵੀ। ਤੇ ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਜੇ ਸਟਰੀਟ ਦੇ ਉੱਤੇ ਪ੍ਰੋਟੈਸਟ ਨਾ ਹੋਣਗੇ ਤੇ ਪਾਰਲੀਮੈਂਟ ਅਵਾਰਾ ਹੋ ਜਾਏਗੀ। ਔਰ ਇਹ ਜਦੋਂ ਇਹ ਹੈ ਕਿ ਵਟ ਪਾਰਲੀਮੈਂਟ ਕੈਨ ਡੂ ਦ ਸਟਰੀਟਸ ਕੈਨ ਅਨਡੂ, ਜਿਹੜੀ RSS ਪੋਸਟਰ ਬॉय ਰੰਜਨਾ ਉਹਨੇ ਉਹ ਕਿਹਾ ਕਿ ਜੀ ਇਹ ਲਾਅ ਜਿਹੜੇ ਨੇ ਸਟਰੀਟ ਮੌਬਸ ਬਣਾਉਣਗੀਆਂ, ਹਾਂ ਸਟਰੀਟ ਮੌਬਸ ਬਣਾਉਣਗੀਆਂ। ਔਰ ਉਹਨਾਂ ਨੇ ਦੱਸਿਆ ਕਿ ਤੁਹਾਡੀ ਅਵਾਰਾ ਪਾਰਲੀਮੈਂਟ ਵੱਲੋਂ ਬਣਾਏ ਲਾਅ ਨੂੰ ਕਿਵੇਂ ਅਨਡੂ ਕੀਤਾ। ਉਹਨਾਂ ਨੇ ਕਿਹਾ ਕਿ ਸਟਰੀਟਸ ਕੈਨ ਅਨਡੂ ਔਰ ਨਾਲ ਦੀ ਨਾਲ ਇਸ ਸਾਰੇ 'ਚ the surrender and apology from strongman Modi has dealt a severe blow to popular faith in his leadership ਕਿ ਜਿਹੜਾ ਗੁੱਡਾ ਬਣਿਆ ਹੋਇਆ ਸੀ, ਜਿਵੇਂ ਉਹਨੇ ਸਰੈਂਡਰ ਕੀਤਾ, ਜਿਵੇਂ ਉਹਨੇ ਐਪੋਲੋਜਾਈਜ਼ ਕੀਤਾ, ਫਿਰ ਉਹਨਾਂ ਨੇ ਨੈਕਸਟ ਸਟੈਪ ਕਿਹਾ ਕਿ ਭਾਈ ਇਹ ਕਿਵੇਂ ਇਸ ਸਾਰੇ ਨੂੰ ਮੇਨਟੇਨ ਰੱਖਣ ਦੀ ਲੋੜ ਹੈ, ਕਿਉਂਕਿ ਜਦੋਂ ਇਹ ਲੋਕ ਮੇਨਟੇਨ ਕਹਿੰਦੇ ਨੇ ਫਿਰ ਇਹ ਸਿੱਖਾਂ ਨੂੰ ਐਜ਼ ਏ ਰਾ ਮਟੀਰੀਅਲ ਇਸਤੇਮਾਲ ਕਰਨਾ ਚਾਹੁੰਦੇ ਨੇ ਕਿ ਵੀ ਹੁਣ ਤੁਸੀਂ ਸਾਰੇ ਦੇਸ਼ ਦੀ ਲੜਾਈ, ਜਿਵੇਂ ਉਹ ਗਾਂਧੀ ਨੇ ਗੁਰਦੁਆਰਾ ਮੂਵਮੈਂਟ ਸਿੱਖਾਂ ਨੇ ਲੜੀ ਬਜਾਏ ਕਿ ਸਿੱਖ ਆਪਣੀ ਆਈਡੈਂਟੀਟੀ ਦੀ ਲੜਾਈ ਲੜਦੇ। ਮੈਂ ਸਮਝਦਾ ਵੀ ਸਾਨੂੰ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਕਿ ਜਿਵੇਂ 1920 'ਚ ਅਸੀਂ ਨੈਸ਼ਨਲਿਜ਼ਮ ਦਾ ਝੰਡਾ ਬਰਦਾਰ ਗਾਂਧੀ ਨਹਿਰੂ ਦਾ ਜਿਹੜੀ ਡਿਸੈਪਸ਼ਨ ਸੀ ਉਹਦੇ 'ਚ ਉਹਨਾਂ ਦਾ ਰਾ ਮਟੀਰੀਅਲ ਬਣੇ। ਹੁਣ ਹੋ ਗਿਆ ਬਥੇਰਾ, ਅਸੀਂ ਜਿੱਤ ਲਈ ਹੈ ਲੜਾਈ। ਹੁਣ ਸਿੱਖ ਆਪਣੀ ਆਈਡੈਂਟੀਟੀ ਨੂੰ, ਆਪਣੀ ਫਰੀडम ਨੂੰ, ਆਪਣੀ ਕੌਮੀ ਆਜ਼ਾਦੀ ਨੂੰ ਜਿਹੜਾ ਖਾਲਿਸਤਾਨ ਦੀ ਕਾਇਮੀ ਦੇ ਲਈ ਫੋਕਸ ਕਰਨ। ਅਦਰਵਾਈਜ਼ ਯੋਗਿੰਦਰ ਯਾਦਵ ਜਾਂ ਟਕੈਤ ਭਰਾ ਜਾਂ ਦੂਜੇ ਤੀਜੇ ਉਹ ਸਿੱਖਾਂ ਦੇ ਰਿਸੋਰਸਿਸ ਨੂੰ ਜਾਂ ਕੌਮ ਨੂੰ ਔਰ ਉਹਦੇ 'ਚ ਇੱਕ ਹਿੱਸਾ ਕਾਮਰੇਡਾਂ ਦਾ ਸਾਡੇ 'ਚ ਵੀ ਬੜਿਆ ਹੋਇਆ ਜਿਹੜਾ ਇਹਨੂੰ ਹੋਰ ਡਾਇਰੈਕਸ਼ਨ 'ਚ ਲਿਜਾਣ ਦੀ ਕੋਸ਼ਿਸ਼ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।